अस्सलाम वालेकुम, सत श्री अकाल, प्रणाम दोस्तों। मैं नासर किसाना और तुसी देख रहे हो साडा पंजाबी चैनल एक पिंड पंजाब दा। अज साडे कोल सरदार बलविंदर सिंह ढालीवाल हुणी आए हैं कैनेडा तो। इन्हां ने आके अनोखी फरमाइश की कि मैं ढग्गियां दे नाल हल बाहना आ। दो काम कीते सी, एक तो कहंदे सी गुड़ बनदा वेखना, दूसरा ढग्गियां दे नाल मैं हल बाहना। तो असी अज लै आए इन्होंने खेतों के ढग्गियां की जोग भी अपने नाल हैगी आ। जाली पाती आ। सरदार जी हुणे बौलदां नूं खिच के धरू के खेतों नूं जिहड़ी पैली विच हल चलाना उधर लैके जा रहे आ। मैं दसदा जाना कि असी कमों पेश 10 साल तो उपर हो गया सानूं काम करदिआं नूं, पर इहो जी वीडियो तुहानूं यूट्यूब ते अज तक देखण नूं नहीं मिलेगी, क्योंकि इस तरह का माहौल, इस तरह का मौका, इस तरह के बौलद जिहड़े ना वो रलियां होईयां जोगां जिहड़े एक दूजे नूं समझदे ढग्गे वो बहुत घट मिलदियां आ। हाली बंदा इस गल नूं समझदा भी जोग का रलना जिहड़ा किन्ना जरूरी हुंदा। दोवां ढग्गियां की अंडरस्टैंडिंग जिहड़ी आ, चाहे हल बाने आ, चाहे आपां गड्डा जोड़दे आ, चाहे कोई भी काम करदे आ, बौलदां दी दौड़ आ, ਉਹਦੇ ਵਿੱਚ ਢੱਗਿਆਂ ਦੀ ਅੰਡਰਸਟੈਂਡਿੰਗ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ। ਤੇ ਅੱਜ ਦੀ ਵੀਡੀਓ ਬਹੁਤ ਖਾਸ ਹੋਣ ਜਾ ਰਹੀ ਆ। YouTube ਦੀ ਹਿਸਟਰੀ ਦੀ ਮੈਂ ਸਮਝਦਾ ਕਿ ਬੜੀ ਯੂਨੀਕ ਵੀਡੀਓ ਹੋਏਗੀ, ਜਿਹਦੇ ਵਿੱਚ ਤੁਹਾਨੂੰ ਕੋਈ ਸਰਦਾਰ ਪਾਕਿਸਤਾਨ ਲਹਿੰਦੇ ਪੰਜਾਬ ਦੇ ਖੇਤਾਂ ਦੇ ਵਿੱਚ ਜਿੱਥੇ ਬਾਬੇ ਨਾਨਕ ਨੇ ਹਲ ਚਲਾਏ ਸੀਗੇ, ਉਹੀ ਧਰਤੀ 'ਤੇ ਅੱਜ ਹਲ ਚਲਾਉਂਦੇ ਹੋਏ ਸਰਦਾਰ ਪਾਰਟੀਸ਼ਨ ਤੋਂ ਬਾਅਦ ਇਹ ਪਹਿਲੇ ਸਰਦਾਰ ਹੋਣਗੇ ਜਿਹੜੇ ਤੁਸੀਂ ਦੇਖ ਰਹੇ ਹੋ। ਤੇ ਵੀਡੀਓ ਬਹੁਤ ਇੰਟਰਸਟਿੰਗ ਹੋਏਗੀ, ਇਹਨੂੰ ਆਖਰ ਤੱਕ ਜ਼ਰੂਰ ਦੇਖਿਓ, ਕਿਉਂਕਿ ਇਹਦੇ ਵਿੱਚ ਇਹ ਵੀ ਤੁਸੀਂ ਦੇਖੋਗੇ ਕਿ ਸਰਦਾਰ ਸਾਹਿਬ ਗੱਡੇ 'ਤੇ ਬਹਿ ਕੇ ਫਿਰ ਪਿੰਡ ਦੇ ਵਿੱਚ ਕਿਸ ਤਰ੍ਹਾਂ ਆਪਣਾ ਗੱਡਾ ਲੈ ਕੇ ਜਾਂਦੇ ਆ, ਪੱਠਿਆਂ ਦਾ ਭਰਿਆ ਗੱਡਾ, ਤੇ ਪੂਰੇ ਪਿੰਡ ਦੇ ਵਿੱਚੋਂ ਦੀ ਆਪ ਹੱਕ ਕੇ ਜਿਹੜਾ ਨਾ ਢੱਗਿਆਂ ਨੂੰ ਲੈ ਕੇ ਜਾਂਦੇ ਆ। ਔਰ ਜਿਹੜਾ ਛੋਟਾ ਜਿਹਾ ਗੇਟ ਆ ਉਹਦੇ 'ਚੋਂ ਬੜੀ ਮਹਾਰਤ ਦੇ ਨਾਲ ਐਂਡ 'ਤੇ ਤੁਸੀਂ ਦੇਖੋਗੇ ਕਿ ਬੜੀ ਮਹਾਰਤ ਦੇ ਨਾਲ ਉਹ ਢੱਗਿਆਂ ਨੂੰ ਆਪਣੇ ਉੱਥੋਂ ਰੇਹੜੀ ਨੂੰ ਲੰਘਾਉਂਦੇ ਆ। ਸਰਦਾਰ ਸਾਹਿਬ ਕਹਿੰਦੇ ਕਿ 40 ਸਾਲ ਤੋਂ ਬਾਅਦ ਮੈਂ ਹਲ ਬਾਣ ਦਾ ਮੈਨੂੰ ਮੌਕਾ ਮਿਲਿਆ ਆ। ਤੇ ਤੁਸੀਂ ਵੇਖ ਸਕਦੇ ਹੋ ਕਿ ਬਿਲਕੁਲ ਉਹ ਇੱਕ ਐਕਸਪਰਟ ਬੰਦੇ ਦੀ ਤਰ੍ਹਾਂ ਹੀ ਖੜੇ ਆ। ਪਜਾਲੀ ਦੇ ਵਿੱਚ ਉਹ ਰੱਸੇ ਦੇ ਨਾਲ ਉਹਨੂੰ ਟਾਈਟ ਕਰ ਰਹੇ ਆ। ਉਹ ਵੇਖੋ ਜੀ, ਛੜ ਮਾਰਨ ਲੱਗਾ ਸੀ, ਢੱਗਾ ਬਚ ਗਏ। ਤੇ ਬਾਕੀ ਇਹ ਹੈ ਜੀ ਕਿ ਵੀਡੀਓ ਨੂੰ ਤੁਸੀਂ ਐਂਡ ਤੱਕ ਜ਼ਰੂਰ ਦੇਖਣਾ, ਬੜੀ ਹੀ ਸ਼ਾਨਦਾਰ ਵੀਡੀਓ ਬਣਨ ਜਾ ਰਹੀ ਆ। ਸਾਡੇ ਨਾਲ ਦੇ ਪਿੰਡ ਦੇ ਵਿੱਚ ਅਸੀਂ ਇੱਥੇ ਲੈ ਕੇ ਗਏ ਹਾਂ ਸਰਦਾਰ ਜੀ ਹੁਣਾਂ ਨੂੰ, ਕਿਉਂਕਿ ਢੱਗਿਆਂ ਦੀਆਂ ਜੋਗਾਂ ਜਿਹੜੀਆਂ ਹੁਣ ਹਰ ਜਗ੍ਹਾ ਨਹੀਂ ਮਿਲਦੀਆਂ ਹੈਗੀਆਂ। ਇਹ ਬਿਲਕੁਲ ਘਰ ਦੇ ਢੱਗੇ ਹੋਏ। ਅਕਸਰ ਪਿੰਡਾਂ ਦੇ ਵਿੱਚ ਢੱਗੇ ਹੈਗੇ, ਜੋਗਾਂ ਹੈਗੀਆਂ, ਲੇਕਿਨ ਉਹ ਜਿਸ ਤਰ੍ਹਾਂ ਨਹੀਂ ਟਰੈਕਟਰਾਂ ਵਾਲੇ ਪੈਸੇ ਲੈ ਕੇ ਬੰਨ੍ਹਦੇ, ਇਸੇ ਤਰ੍ਹਾਂ ਹੀ ਉਹ ਵੀ ਪੈਸੇ ਲੈ ਕੇ ਬੰਨ੍ਹਦੇ ਆ। ਪਰ ਇਹ ਘਰ ਦੀ ਜੋਗ ਆ। ਆ ਨਾਲ ਮੇਥਿਆਂ ਦੀ ਫਸਲ ਤੁਹਾਨੂੰ ਨਜ਼ਰ ਆ ਰਹੀ ਆ, ਇਹ ਵੀ ਮਤਲਬ ਕਿ ਬਹੁਤ ਵਧੀਆ ਫਸਲ ਆ। ਲੋਕ ਇਹਨਾਂ ਨੂੰ ਆਪਣੇ ਮੱਕੀ ਦੀਆਂ ਰੋਟੀਆਂ ਵਿੱਚ ਵੀ ਇਹਨੂੰ ਚਟਨੀ ਤਰ੍ਹਾਂ ਘੋਟ ਕੇ ਮਸਾਲਾ ਜਿਹਾ ਬਣਾ ਕੇ ਇਹਦੀਆਂ ਰੋਟੀਆਂ ਵੀ ਬਣਾਉਂਦੇ, ਬੜੀਆਂ ਵਧੀਆ ਰੋਟੀਆਂ ਬਣਦੀਆਂ ਜੀ। ਅਤੇ ਵੀਡੀਓ ਨੂੰ ਤੁਸੀਂ ਆਖਰ ਤੱਕ ਦੇਖਿਓ ਜੀ। ਸਰਦਾਰ ਸਾਹਿਬ ਹੋਣਾ ਦੀ ਜਿਹੜੀ ਕਾਰਾਗਰੀ ਵੀ ਤੁਹਾਨੂੰ ਨਜ਼ਰ ਆਏਗੀ, ਸ਼ੁਗਲ ਮੇਲਾ ਵੀ ਲੱਗੇਗਾ, ਸਾਰਾ ਕੁਛ ਹੀ ਤੁਹਾਨੂੰ ਇਸ ਵੀਡੀਓ 'ਚ ਨਜ਼ਰ ਆਏਗਾ ਜੀ। ਵੀਡੀਓ ਨੂੰ ਜ਼ਰੂਰ ਐਂਡ ਤੱਕ ਲਾਜ਼ਮੀ ਦੇਖਿਓ ਜੀ। ਸਰਦਾਰ ਜੀ ਦਾ ਮਾਸ਼ਾਅੱਲਾ ਵਜਨ ਹੈਗਾ। ਢੱਗਿਆਂ ਨੂੰ ਪਤਾ ਲੱਗਦਾ, ਢੱਗਿਆਂ ਨੂੰ ਪਤਾ ਲੱਗਦਾ। ਜ਼ਮੀਨ ਵੀ ਥੱਲੇ ਨੂੰ ਬਹਿੰਦੀ ਆ, ਹਾਲੇ ਪੋਲੀ ਨਹੀਂ ਇੰਨੀ। ਹਾਂ, ਐਸਾ ਚੱਸ ਆ ਗਏ। ਯਾਰ ਉਧਰ ਨਹੀਂ ਸੀ ਗੱਲ ਬਣਨੀ, ਉਧਰ ਨਹੀਂ ਸੀ ਬਣਨੀ। ਉੱਥੇ ਢੱਗੇ ਦੇ ਨਾਲ ਢੱਗੇ ਸੀ, ਉਹ ਢੱਗੇ ਸੀ, ਉਦੋਂ ਮਜ਼ਦੂਰੀ ਕਰਨ ਵਾਲੇ ਸੀ ਵਿਚਾਰੇ, ਉਹ ਤੁਰਦੇ ਨਹੀਂ ਸੀ। ਇਹਨੂੰ ਕਿਤੇ ਮਾੜਾ ਜਿਹਾ ਛੇੜ ਲੈਣ ਤੇ ਮੁੜ ਕੇ ਕਰਦੇ ਆ ਸਭ ਕੁਝ ਛੇੜਿਆ ਕਰਕੇ ਦਿਖਾਵਾਂਗੇ। ਆ ਮਾੜਾ ਜਿਹਾ ਜਰਾ ਵੀਡੀਓ ਉਹਦੇ ਜੋਗੀ ਰੱਖ ਲਿਓ। ਬਹੁਤ ਆ ਜੀ, ਮੈਂ ਕਹਿੰਦਾ ਇੰਨੇ ਹਾਂਜੀ ਬਹੁਤ ਆ ਮੇਥੇ ਇੰਨੇ ਨਹੀਂ ਯਾਰ, ਕਿਉਂ ਸਿਆਮ ਕਰੂ ਨਾ, ਪਤਾ ਨਹੀਂ, ਤੁਹਾਨੂੰ ਪਤਾ ਹੋਊ। ਮੈਨੂੰ ਕਿਹੜਾ ਪਤਾ, ਮੈਨੂੰ ਪਤਾ ਤੂੰ ਨਹੀਂ ਕੋਈ ਨਹੀਂ, ਦੋ ਗੁੱਛੀਆਂ ਤਾਂ ਲਾ ਲਓ। ਅੱਛਾ ਚਲੋ ਹੋਰ ਲਾ ਦੇਖੀ ਕੋਈ ਪਿਆ ਆਹ ਪੀਸ ਕੇ ਤਾਂ ਵੀ ਇੰਨੇ ਕੀ ਹੋ ਜਾਣੇ ਆ। ਕੋਈ ਨਾ ਕੋਈ ਛਾਪਰ ਪਿਆ ਹੋਣਗੇ ਬਈ ਅੱਜ ਬਹੁਤ ਚਿਰ ਬਾਅਦ, ਲੇਕਿਨ ਉਹ ਠੀਕ ਆ। ਨਹੀਂ ਬਿਹਤਰੀਨ ਆ। ਵਾਸਤੇ ਇੰਨੇ ਕੇ ਉਹਨਾਂ ਦਾ ਨਾ ਜਿਹੜਾ ਸੀਗਾ ਸ਼ੌਕ ਪੂਰਾ ਹੋ ਗਿਆ।
ਮੈਂ ਕਹਿੰਦਾ ਉਹਨਾਂ ਨੇ ਚਸ ਕਰਾਤੀ ਆ ਦੇਖੋ ਕਿਦਾਂ ਬਿਲਕੁਲ ਪੱਧਰ ਹਲ ਤੁਰੇ ਜਾਂਦਾ ਪਾਣਾ ਪਰ ਚੱਲ ਕੋਈ ਨਹੀਂ ਇੱਕ ਹੀ ਛਾੜ ਦੇਣਾ ਕੋਈ ਨਹੀਂ ਦੋ ਨਾ ਫਿਰ ਖੂੰਜੇ ਖਾਂਜੇ ਘੱਟ ਬਣਦੇ ਐਨ ਸਹੀ ਹੋ ਜਾ ਚੱਲ ਇੱਪਰ ਚੱਲ 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 ਤੁਰਿਆ ਚੱਲ ਨਿਬੜ ਚੱਲਿਆ ਉਹ ਭਾਈ ਮੈਂ ਤੇ ਮੈਨੂੰ ਨਾਸ਼ਤਾ ਕਰਾਤਾ ਸੀ ਆ ਜਾ ਸੁੱਤੀ ਰਹਿਣ ਦੇ ਪੈਰ ਆ ਜਾ ਕੋਈ ਨਹੀਂ ਆਰਾਮ ਕਰਨ ਦੇ ਬੜਿਆ ਬੜਿਆ ਠੀਕ ਯਾਰ ਬਿਲਕੁਲ ਸਿੱਧਾ मुक्के मार ਕੀ ਬਾਤ मुक्के ਚੱਲ लास्ट मुक्के ਕੀ ਬਾਤ ਹੈ मार मार ਠੀਕ ਆ ਜੀ मार दो ਲਓ ਚਸ ਕਰਾਤੀ ਪਿਛਲੇ ਸਾਈਡ ਚਲੇ ਗਏ ਸਹੀ आया बाद में ले मार ਇਹਦੇ ਵੀ ਹਾਂਜੀ ਹਾਂਜੀ ਦੋ ਬਣੇ ਬਣ आया ਭਗਤ आया ਆ ਜਿਵੇਂ ਚਾਰ ਕ੍ਰੋਸ ਮਾਰ ਦਿਓ ਉਹ ਦੂਜੇ ਉਧਰ ਚੱਲ ਜਾਓ ਉਧਰ ਨੂੰ ਪਾਣੀ ਵੀ ਨਿਕਲ ਜਾਂਦਾ ਬੜੀ ਗੱਲ ਆ ਇਹ ਹੁਣ ਗੱਲਾਂ ਜੇ ਹੁਣ ਬੰਦੇ ਨੇ ਕੋਈ ਬੱਲੇ ਬੱਲੇ ਸਰਦਾਰ ਨਾ ਘੋੜਿਆਂ ਵਾਲੀ ਬੋਲੀ ਬੋਲਦਾ ਇੰਗਲਿਸ਼ ਇਹ ਬੋਲਦਾ ਇਹ ਪਾੜਾ ਨਹੀਂ ਛੱਡਿਆ ਨਹੀਂ ਬੋਲਦੇ ਆ ਨਾ ਹਾਂ ਕਮਾਲ ਆ ਵੇ 40 ਸਾਲ ਹੋ ਗਿਆ ਸਾਰੇ ਦਾਅ ਪੇਜ ਆਂਦੇ ਆ ਸਾਰੇ ਕੀਤੇ ਨੂੰ ਗੱਲ ਆ ਯਾਰ ਇਹ ਘਰ ਵਾਲੀ ਕਹਿੰਦੀ ਤੂੰ ਨੇ ਕਾਉਂ ਕੀਤਾ ਤੈਨੂੰ ਆਉਂਦਾ ਨਹੀਂ ਪਾਕਿਸਤਾਨ ਚ ਜਾ ਕੇ ਤੂੰ ਕਾ ਦੱਸੂ ਆਉਂਦਾ ਕਿ ਨਹੀਂ ਕਰਤਵ ਤੂੰ ਦੇਖਿਆ ਹੀ ਨਹੀਂ ਯਾਰ ਬੋਲ ਨੇ ਕੀ ਕੀਤਾ ਅਗਲਾ ਰਿਕਾਰਡ ਹੋਇਆ ਇਹਨੇ ਮਾਰਿਆ ਪੂਰਾ ਘਮੇਰੀ ਹਾਂ ਲੈ ਆਂਦੀ ਘੋੜੀ ਤਰ੍ਹਾਂ ਦਾ ਦੇ ਰਿਆ ਚੱਲ ਵਾਲੇਕੁਮ ਸਲਾਮ ਹਾਂ ਉਹ ਇਦਾਂ ਹੁਣ ਉਹ ਵੀ ਥੋੜਾ ਜਿਹਾ ਸੂਖਾ ਗਿਆ ਤੇ ਭਾਰ ਵੀ ਅੱਧਾ ਆ ਮੇਰਾ ਦੋ ਉਧਰ ਨਹੀਂ ਤੁਸੀਂ ਪ੍ਰਾਣ ਫੜੋ ਤੁਹਾਡੇ ਨਹੀਂ ਨਹੀਂ ਆ ਨਹੀਂ ਆ ਐਸੀ ਗੱਲ ਆ ਹਾਂ ਹਾਂ ਫਰਕ ਪੈ ਜਾਂਦਾ ਬੱਲੇ ਪਤਾ ਕੀ ਕਰਦਾ ਹਾਂ ਬਣਾ ਇਹਨਾਂ ਨੂੰ ਥੋੜਾ ਜਿਹਾ ਕੀ ਕਰਦਾ ਬੋਲ ਤੂੰ ਕਹਿ ਤੂੰ ਕੀ ਕਰਦਾ ਕੀ ਆ ਹਟ ਜਾਏਗਾ ਬੋਲ ਨੂੰ ਟਿਕਾਣੇ ਲਿਆ ਥੋੜਾ ਜਿਹਾ ਬੋਲ ਤੂੰ ਤਾਂ ਪੁੱਛ ਮੋੜ ਕੇ ਆਉਣਾ ਪੂਰਾ ਫੰਡ ਕੇ ਚੱਲ ਨਿਬੜ ਚੱਲਿਆ ਆ ਜਾ ਚਲੇ ਉਹ ਇਦਾਂ ਹੁਣ ਉਹ ਵੀ ਥੋੜਾ ਜਿਹਾ ਸੂਖਾ ਗਿਆ ਉਹ ਹੁਣ ਖੜੇ ਕਰੀਦਾ ਆ ਮੇਰਾ ਦੋ ਹੁਣੇ ਘਟਾ ਐਸਾ ਚੱਸ ਆ ਗਈ ਪ੍ਰਾਣ ਫੜੋ ਤੁਹਾਡੇ ਨਹੀਂ ਨਹੀਂ ਆ ਚੱਲ ਚੱਲ ਸਰਦਾਰ ਜੀ ਦਾ ਮਾਸ਼ਾਅੱਲਾ ਵਜਨ ਹੈਗਾ ਦੇਖਿਓ ਧਿਆਨ ਮੈਂ ਫੜੇ ਮੇਥੇ ਰੋਟੀਆਂ ਦੇ ਧੋਲ ਲਵਾਂ ਬਹਿ ਕੇ ਹੂੰ ਕੀ ਕਰਦਾ ਬੋਲ ਨੂੰ ਕਹਿ ਤੂੰ ਕੀ ਕਰਦਾ ਕੀ ਆ ਵਕਤ ਤੋਂ ਭਾਵੇਂ ਉਰੇ ਹੀ ਰੱਖ ਲਓ ਜੀ ਬੋਲ ਨੂੰ ਟਿਕਾਣੇ ਲਿਆ ਥੋੜਾ ਜਿਹਾ ਕਿਆ ਸੀ ਤੁਹਾਡਾ ਦਿਲ ਕਰੇ ਇਹਨੂੰ ਛੇੜ ਉਹ ਮੌਸਮ ਬੜਾ ਪਿਆਰਾ ਅੱਜ ਦਿਮਾਗ ਠੰਡਾ ਹੋ ਗਿਆ ਮੌਸਮ ਮਾਰਿਆ ਪੂਰਾ ਘਮੇਰੀ ਆਂਦੀ ਘੋੜੀ ਕਰਾਂ ਦਾ ਦੇ ਕਹਾਂ ਪੱਕਾ ਕਹਾਂ कहाँ आ जाते हैं अब क्या ਮੇਥੇ ਵਾਲਾ ਜਿਹੜਾ ਕੰਮ ਹੋਇਆ ਸੀ ਨਾ ਉਦੋਂ ਉਹ ਨਹੀਂ ਸਵਾਦ ਆਉਣਾ ਹੈਗਾ आओ सब मोड़ तो जरा के ख्याल करियो वे ਕੋਈ ਨਹੀਂ ਚੱਲ ਬਈ ਚੱਲ ਬਈ सरदार साहब है तो पीछे करी जा ਚੱਲ ਬਈ चुप कर तू चुप कर पूरे ट्रेन
ਹੁਣ ਉਹਨਾਂ ਨੂੰ ਦੁਬਾਰਾ ਚਸਕਾ ਉੱਠਿਆ ਵੀ ਹੋਰ ਕੀ ਬੋਲ ਨਹੀਂ ਆਹੋ ਅੱਗੇ ਬੋਲੀ ਤੇ ਲੱਗੇ ਬੋਲੀ ਲੱਗੇ ਨਾ ਲਿਆਓ ਕਿਹੜਾ ਹੋ ਲਿਆਓ ਹੁਣ ਇਹੀ ਤਾਂ ਗੱਲ ਨੂੰ ਕਹਿੰਦੇ ਆ ਉਹ ਬਾਈ ਕੱਟ ਕਰ ਦੇ ਜੱਸ ਨਹੀਂ ਕਰਾਤੀ ਮੈਂ ਕਹਿੰਦਾ ਬੱਲੇ 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 ਜਣ ਬੰਦਾ ਕਹਵੇ ਸਰਦਾਰ ਸਾਹਿਬ ਤਾਂ ਕੈਨੇਡਾ ਚੋਂ ਆਏ ਆ, ਇਹਨੂੰ ਹਲ ਦੇ ਬਾਰੇ ਚ ਕੀ ਪਤਾ, ਇੰਨੇ ਸਾਲ ਹੋ ਗਏ ਤਾਂ ਹਲ ਦੇ ਲੋ ਕਿੰਨਾ ਸੋਹਣਾ ਬਾਹਰ ਆਏ ਮਾਸ਼ਾਅੱਲਾ। ਪਾੜਾ ਨਹੀਂ ਵੇ ਛੱਡਿਆ ਨਹੀਂ ਹੰਡਾ ਹੀ ਨਹੀਂ ਪਾੜਾ ਰਹਿੰਦੇ ਕਿਉਂ ਹਾਰੀ ਹੋਈ ਤੋਂ ਪਾੜਾ ਛੱਡਦਾ ਆ ਲਾ ਸਾਰੇ ਦਾਉ ਪੇ ਜਾਂਦੇ ਆ ਸਾਰੇ ਘਰ ਵਾਲੀ ਕਹਿੰਦੀ ਤੂੰ ਨੇ ਕੰਮ ਆਉਂਦੀ ਤਾਂ ਤੈਨੂੰ ਆਉਂਦਾ ਨਹੀਂ। ਆ ਦੇਖ ਲਾ ਹੁਣ ਘਰ ਵਾਲੀ ਦੇਖ ਲਵੇ ਪਾਕਿਸਤਾਨ ਚ ਜਾ ਕੇ ਤੂੰ ਕਹ ਦੱਸੂ ਨਹੀਂ ਆਂਦੇ ਲਾਤੇ ਹੁਣ ਤਾਂ ਸਾਰੇ ਧੋਣੇ ਧੋਤੇ ਨਹੀਂ ਆ ਜਿਹੜਾ ਕੰਮ ਕਰਤਾ ਨੇ ਇਹ ਸਭ ਤੋਂ ਵਧੀਆ ਬਾਕੀ ਤਾਂ ਹਰ ਬੰਦਾ ਹੀ ਮਾਰ ਲੈਂਦਾ ਲੇਕਿਨ ਆ ਜਿਹੜਾ ਕੰਮ ਆ ਨਾ ਕਿਆ ਬਾਤ ਸਿੱਧਾ ਆ ਰਿਹਾ ਸਿਆੜ ਦੀ ਬਿਲਕੁਲ ਐਨ ਆਪਣੇ ਮੇਚੇ ਦੇ ਨਾਲ ਪੂਰੇ ਫਿੱਟ ਹੋ ਗਏ ਤਾਂ ਰਣੀਆਂ ਬਖਾਈ ਕਰ ਰਾਜੀ ਸਾਹ ਵੀ ਲੈ ਲਓ ਆਹੋ ਸਾਹ ਲੈ ਲਓ ਲੱਸੀ ਲੱਸੀ ਪੀ ਲਓ ਨਹੀਂ ਹਾਂ ਬਸ ਕਰ ਦੇ ਕਿ ਪਾ ਦਈਏ ਸਾਰਾ ਉਹ ਤਾਂ ਤੁਹਾਡੀ ਮਰਜ਼ੀ ਆ ਇਹ ਜੀ ਆਪਾਂ ਕਿਹੜਾ ਵੀ ਇਹਦਾ ਕੋਈ ਲਾਲਚ ਕਰਨਾ ਨਹੀਂ ਆਹ ਕਾਹਨੂੰ ਵਿਚਾਰਿਆ ਨੂੰ ਹਾਂ ਤੁਸੀਂ ਲੱਸੀ ਲੁੱਸੀ ਪੀ ਲਓ ਆ ਦਿਓ ਛੋਟੀ ਲੱਸੀ ਪੀਓ ਲੱਸੀ ਆ ਗਈ ਓਏ ਲੱਸੀ ਪਿਲਾਓ ਆਹੋ ਉਹਦਾ ਵੱਖਰਾ ਸੀਨ ਲਈਏ ਹੋਰ ਨਾ ਕੈਨੇਡਾ ਫੇਲ ਹੀ ਹੋ ਜਾਵੇ ਅਸੀਂ 35 40 ਸਾਲ ਤੋਂ ਦੁੱਧ ਨਹੀਂ ਮੁੱਲਿਆ ਘਰ ਦੀਆਂ 2 ਗਾਈਆਂ ਪਸ਼ੂ ਮੇਰੇ ਕੋ ਹੈਗੇ 28 27 28 ਹੈਗੇ ਪਸ਼ੂ ਮਾਸ਼ਾਅੱਲਾ ਇਹਨਾਂ ਦਾ ਬੜੀ ਗੱਲ ਕਹਿੰਦੇ ਵੀ ਦੁੱਧ ਸਾਡਾ ਜਿਹੜਾ ਵਧਿਆ ਰਹਿੰਦਾ ਰੋਜ਼ਾ ਜੀ ਰੋਜ਼ਾ ਤੁਸੀਂ ਨਹੀਂ ਕਿਸੇ ਨੂੰ ਗੱਲ ਪੁੱਛਣੀ ਜਿਹਨੇ ਪੀਣਾ ਉਹ ਆਪੇ ਪੀ ਲੂ ਤੁਸੀਂ ਪੀਓ ਆਪਣਾ ਭਾਈ ਚਾਸ ਖੱਲਾ ਸਲਾਮ ਅਲੈਕੁਮ ਦੁੱਧ ਕੇ ਲੱਸੀ ਕਿਸੇ ਨੂੰ ਨਾ ਦੱਸੀ ਹਾਂ ਐਮਨਾ ਕੋਈ ਡਾਕਟਰ ਕਹੀ ਜਾਵੇ ਲੱਸੀ ਨਾ ਪੀਓ ਉਹ ਨਾ ਪੀਓ ਉਹ ਚੇਤਾ ਵਾ ਕਹਿੰਦਾ ਲੱਸੀ ਨਾ ਪੀਓ ਹੈ ਉਹ ਤਾਂ ਐਡਾ ਰੱਟਾ ਉਹਨੇ ਲਾਇਆ ਫਲਾਨੀ ਫੜੀ ਪੀ ਲਾ ਵੀ ਹਰ ਸ਼ੇ ਬੰਦ ਇਦਾਂ ਦਵਾਈਆਂ ਆ ਕਿ ਹੁਣ ਮਤਲਬ ਜੇ ਹੁਣ ਬੰਦੇ ਨੇ ਬੱਲੇ ਬੱਲੇ ਹੈ ਬਈ ਜੇ ਹੁਣ ਕਿਸੇ ਕੁਝ ਕਰਨਾ ਨਹੀਂ ਬੰਦੇ ਨੇ ਉਹਲੀ ਤਾਂ ਭਾਰਾ ਆ ਉਦਾਂ ਵੈਸੇ ਇਹਨੂੰ ਵੀ ਕਿਹਾ ਕਹਿੰਦੇ 100 ਚਾਚਾ 1 ਪਿਓ 200 ਦਾਰੂ 1 ਘਿਓ ਇੱਕ ਕਿਉਂ ਬਿਲਕੁਲ ਬੇਬੇ ਦਾ ਕਮਾਇਆ ਪੇਕਿਆਂ ਤੋਂ ਆਇਆ ਆਇਆ ਬੱਚਿਆਂ ਨੂੰ ਹੁਣ ਆ ਸਿਖਾਲ ਦਿੱਤਾ ਤੇ ਵੀ ਬਾਕੀ ਸਾਰਾ ਛੱਡ ਜਾਣਾ ਹੈ ਕਹਿਣਾ ਦਫਾ ਮਤਲਬ ਜ਼ਿੰਦਗੀ ਅਸਲੀ ਆ ਭਾਵੇਂ ਇਹਨਾਂ ਨੂੰ ਹਲ ਬਾਉਣ ਲਾ ਦੋ ਕਿਸੇ ਚੀਜ਼ ਦੇ ਵੀ ਲਾ ਦੋ ਸਹੀ ਗੱਲ ਅਸੀਂ ਤਾਂ ਮੋਹ ਮਾਰ ਲਿਆ ਫੋਨ ਜਿਹਾ ਪਤਾ ਨਹੀਂ ਇਹਨਾਂ ਨੇ ਚੀਜ਼ਾਂ ਪੂਰੀਆਂ ਕਰੀ ਜਾਂਦੇ ਇਦਾਂ ਹੀ ਆ ਆ ਮੈਨੂੰ ਇਹਨਾਂ ਕਹਿੰਦੇ ਤੂੰ ਬੂਝ ਵੀ ਬੜਾ ਰੋਜ਼ ਪਾਇਆ ਕਰ ਮੈਂ ਕਿਹਾ ਪੂਥਾ ਦੀਦਾ ਹੀ ਆ ਕਿੱਦਾਂ ਦਾ ਆ ਇਹਨੂੰ ਹੋਰ ਕੀ ਹੋ ਜਾਣਾ ਆ ਬਸ ਆ ਫੋਨ ਨੇ ਜਿਹੜਾ ਕਿਹੜਾ ਫੋਨ ਚੱਕ ਲੈਂਦਾ ਇਦਾਂ ਹੀ ਆ ਕਾਲਾ ਲੂਣ ਹੈਗਾ ਪਾਣੀ ਨਹੀਂ ਦਿਸ ਇਜ਼ ਗੁੱਡ ਵੈਸੇ ਲੂਣ ਥੋੜਾ ਜਿਹਾ ਪਾ ਲਓ ਚੰਗਾ ਨਹੀਂ ਠੀਕ ਹੈ ਲੂਣ ਮੈਂ 2 ਚਮਚੇ ਖਾਣਾ ਅੱਛਾ ਜੀ ਰੋਜ਼ਾਨਾ ਕਾਲਾ ਲੂਣ ਹਾਂ ਵਿੱਚ ਫੇ ਮੈਂ ਮੇਥੇ ਪੀਣੇ 40 ਮਿਰਚ ਪੀਣੀ ਬਾਪੂ ਜੀ ਮਸਾਲਾ 12 ਚੀਜ਼ਾਂ ਉਹਦੇ ਚ ਆ ਗੱਠੇ ਦਾ ਪਾਊਡਰ ਪੀਣਾ
ਨਿੰਮ ਪਾਉਣੀ, ਲਾਲ ਮਿਰਚ, ਮਤਲਬ 25-30 ਆਈਟਮਾਂ ਇਹ। ਬਣਾ ਕੇ ਰੱਖਿਆ ਤੇ ਇਹ ਦੱਸੋ ਕਿ ਆਪਣਾ ਦੰਦਾਂ ਵਾਸਤੇ ਜਿਹੜੀ ਉਹ ਤੁਸੀਂ ਦਵਾਈ ਉਦੋਂ ਦੱਸੀ ਸੀ ਕਿ ਉਹ ਦੰਦ ਜਿਹੜੇ ਆ ਨਾ, ਜੇ ਤੁਹਾਡੇ ਮਸੂੜੇ ਮਸਾੜੇ, ਇਹ ਬਹੁਤ ਪ੍ਰੋਬਲਮ ਹੈ ਆਪਾਂ ਨੂੰ। ਹਾਂਜੀ ਇਹ ਤੁਸੀਂ ਫਟਕੜੀ ਲਾ ਲਓ, ਅੱਛਾ ਫਟਕੜੀ ਲੈ ਲਓ, ਮਤਲਬ ਡਲਾ ਏਡਾ ਕੋ, ਤੇ ਕੋਈ ਨਹੀਂ, ਜੇ ਮਾੜਾ ਮੋਟਾ ਵੱਧ ਘੱਟ ਹੋ ਗਿਆ ਕੋਈ ਵੱਡੀ ਦੋ ਹੁੰਦੀਆਂ, ਕਿ ਹਾਂਜੀ? ਸਫੈਦ ਹੁੰਦੀ ਕਿ ਲਾਲ ਹੁੰਦੀ ਆ? ਫਟਕੜੀ ਹਾਂਜੀ, ਦੋ ਕਿਸਮ ਦੀ ਜਿਹੜੀ ਉਹ ਮਤਲਬ ਐਨ ਚਮਕਦੀ ਆ, ਸਫੈਦ ਵਾਲੀ ਚਿੱਟੀ ਜਿਹੜੀ ਆ, ਫਟਕੜੀ ਲਾ ਲਓ। ਤੁਹਾਡੇ ਸ਼ੇਰ ਤਵਾ ਤੁਹਾਡਾ ਤੱਤਾ ਹੋਵੇ, ਉਹਦੇ ਤੇ ਰੱਖ ਦੇਣੀ ਆ, ਉਹਦੇ ਉੱਤੇ ਚੁਟਕੀ ਸਾਰੇ ਲੌਂਗ ਛੱਡ ਦੇਣੇ ਆ, ਸਹੀ ਆ, ਠੀਕ ਆ ਫਟਕੜੀ ਦੇ ਉੱਤੇ। ਠੀਕ ਹੋ ਗਿਆ ਉਹ ਉਬਲ ਕੇ ਛਾਲੇ ਜਾਂ ਉਬਲ ਕੇ ਨਾ ਸਾਰਾ ਪਾਣੀ ਸੁੱਕ ਜਾਣਾ ਆ, ਹਾਂ ਤੇ ਮੁੜ ਕੇ ਇਹਨੂੰ ਪਤਾਸਾ ਬਣ ਜਾਣਾ, ਹਾਂਜੀ ਹਾਂਜੀ ਜਿਹੜੇ ਲੌਂਗ ਵਿੱਚੇ ਭੁੱਜ ਜਾਣੇ ਆ ਸਹੀ ਆ, ਫਟਕੜੀ ਦੇ। ਉਹ ਉਧਰ ਐਂਟੀ ਲੱਸੀ ਪਾ ਹੁਣ ਜਦੋਂ ਨਾ ਤੁਹਾਡਾ ਪਤਾਸਾ ਬਣ ਗਿਆ, ਹਾਂਜੀ ਹਾਂਜੀ ਉਹਨੂੰ ਤਵੇ ਤੋਂ ਉਹਨੂੰ ਆਪੇ ਖਿੱਲਦੇ ਪੈਣੀ ਰਹਿ ਗਏ, ਤੇ ਉਹਨੂੰ ਕੱਢ ਕੇ ਉਹਨੂੰ ਐਨ ਕੁੰਡੇ ਦੇ ਵਿੱਚ ਚੰਗੀ ਤਰ੍ਹਾਂ ਰਗੜ ਲਓ, ਪਾਊਡਰ ਬਣਾ ਲਓ। ਐਨ ਪਾਊਡਰ ਬਣਾ ਲਓ। ਪਾਊਡਰ ਬਣ ਗਿਆ ਤੇ ਹੁਣ ਉਹਦੇ ਵਿੱਚ ਹੁਣ ਤਾਂ ਨਹੀਂ ਪਾਇਆ ਨਿੰਮ ਰਗੜ ਲਓ, ਚੁਟਕੀ ਸਾਰੀ ਰਿਮ ਰਗੜ ਕੇ ਪਾ ਲਓ, ਪੱਤੇ ਜਿਹੜੇ ਆ ਠੀਕ ਹੈ, ਫੇਰ ਕਾਲੀ ਮਿਰਚ ਥੋੜੀ ਪਾ ਲਓ, ਠੀਕ ਹੋ ਗਿਆ ਤੇ ਚੁਟਕੀ ਸਾਰਾ ਸੁੰਡ ਪਾ ਲਓ, ਠੀਕ ਹੋ ਗਿਆ ਤੇ ਹੁਣ ਜਿੰਨੀ ਫਟਕੜੀ ਪਾਈ ਸੀ ਉਨਾ ਹੀ ਲੂਣ ਪਾ ਲਓ, ਜਿਹੜਾ ਦੂਜਾ ਸਮੁੰਦਰੀ ਲੂਣ ਚਿੱਟਾ, ਪਾਕਿਸਤਾਨੀ ਤੇ ਦੂਜਾ ਨਹੀਂ ਪਾਉਣਾ ਆਪਾਂ। ਇਹਨਾਂ ਨੂੰ ਸਾਰਿਆਂ ਨੂੰ ਰਲਾ ਲਓ, ਠੀਕ ਆ ਰਲਾ ਕੇ ਤੇ ਇਹਦੇ ਵਿੱਚ ਥੋੜਾ ਜਿਹਾ ਹੁਣ ਸਰੋਂ ਦਾ ਤੇਲ ਪਾ ਲਓ, ਗਿੱਲਾ ਜਿਹਾ ਕਰ ਲਓ ਇਹਨੂੰ, ਹਾਂਜੀ ਹਾਂਜੀ ਗਿੱਲਾ ਜਿਹਾ ਹੋ ਗਿਆ। ਹੁਣ ਬੱਕਰੀ ਦੀ ਮੀਂਗਣ ਜਿੰਨੀ ਲੈਣੀ ਤੁਸੀਂ, ਜਿਹੜੇ ਤੁਹਾਡੇ ਮਸੂੜੇ ਆ ਨਾ, ਇੱਥੇ ਇਹਨੂੰ ਮਲ ਲੈਣਾ, ਸਹੀ ਕਿ ਚਲੋ ਜੇ ਨਹੀਂ ਵੀ ਆ ਤੇ ਜੀਭ ਦੇ ਨਾਲ ਥੱਲੇ ਉੱਤੇ ਸਾਰੇ ਮਸੂੜਿਆਂ ਨੂੰ ਲਾ ਲਓ। ਇੱਕਦਮ ਤੁਹਾਡੇ ਮੂੰਹ 'ਚ ਪਾਣੀ ਪੁਣਾ, ਤੁਸੀਂ 10 ਮਿੰਟ ਕੁਰਲੀ ਨਹੀਂ ਕਰਨੀ, ਤੇ ਅੰਦਰ ਨਹੀਂ ਹੋਣੀ, ਕੁਰਲੀ ਕਰਨੀ, ਮੂੰਹ 'ਚ ਰੱਖਣੀ ਐ, ਚੱਲ ਜੇ ਕਰੀ ਜਾਣਾ ਕਰੂਲੀ ਜੀ ਜਿੱਦਾਂ ਪਹਿਲਾਂ। ਤੁਸੀਂ 10 ਮਿੰਟ ਕਰਨੀ ਘੱਟੋ ਘੱਟ, ਉਸ ਤੋਂ ਬਾਅਦ ਤੁਸੀਂ ਮਤਲਬ ਥੁੱਕ ਦਿਓ ਤੇ ਸਾਫ਼ ਕਰ ਲਓ, ਤੇ ਤੁਹਾਡੇ ਐਨ ਮਤਲਬ ਤੁਹਾਨੂੰ ਪਤਾ ਲੱਗਣਾ ਸਾਫ਼ ਜਿਹਾ ਹੋ ਗਿਆ। ਤੁਸੀਂ 6 ਦਿਨ ਕਰੋਗੇ ਨਾ, ਜਿਹਦੇ ਲਹੂ ਚੋਂਦਾ ਦੰਦਾਂ ਚੋਂ, ਸਹੀ ਜਿਹੜੇ ਦੰਦ ਹਿਲਦੇ ਆ ਉਹ ਹਟ ਜਾਊਗੇ। ਮਸੂੜੇ ਤੇ ਜਿੱਦਾਂ ਹੈ ਨਾ, ਮਤਲਬ ਬਘਿਆੜ ਦਾ ਜੁਗਾੜਾ ਬਹੁਤ ਤਕੜਾ ਆ, ਹਾਂ ਤੁਹਾਡਾ ਇੰਨਾ ਸਟਰੋਂਗ ਹੈ। ਤਾਂ ਤੁਸੀਂ ਗੰਨੇ ਨੂੰ ਕੀ ਹੈ, ਤੁਸੀਂ ਲੋਹੇ ਦਾ ਜਿਹੜਾ ਮੈਨੂੰ ਬੇਲਣਾ, ਉਹਦੇ ਜਿਹੜੇ ਉਹ ਪੁੜੇ ਆ ਉਹਨਾਂ ਨੂੰ ਵੀ ਦੰਦੀ ਵੜ ਦੋਗੇ। ਹਾਂ, ਮਤਲਬ ਇੰਨੀ ਗਰੰਟੀ ਆ ਇਹ ਸਰਦਾਰ ਜੀ ਆ ਜਿਹੜੀਆਂ ਇੰਨੀਆਂ ਚੀਜ਼ਾਂ ਇਹਨਾਂ ਤੋਂ ਹੁਣੇ ਪੁੱਛੋ ਕਿਸੇ ਨੂੰ ਚੇਤਾ ਆ ਵੀਡੀਓ ਦੇਖ ਲਈਆਂ, ਦੇਖ ਲਓਗੇ ਤਾਂ ਬਚ ਜਾਓਗੇ, ਨਹੀਂ ਤਾਂ ਵੀਡੀਓ ਚ ਆ ਗਿਆ। ਹਾਂ ਬਸ ਦੇਖੋ ਹੁਣ ਅਦਰਕ ਵੀ ਆ, ਹੁਣ ਇੱਥੋਂ ਮੈਂ ਆ ਕੇ ਅਦਰਕ ਲਿਆ, ਆਪਣੇ ਸੇਬ ਵੀ ਜਿਹੜੇ ਆ ਮੇਰੇ ਤਾਂ ਨਹੀਂ ਪਸੰਦ, ਇਹ ਸਾਰਾ ਬਿਮਾਰੀ ਦਾ ਘਰ ਇਹ ਦੂਜਾ ਹੀ ਆ ਬਣਾਇਆ ਆ। ਅਦਰਕ ਸੇਬ ਨਹੀਂ ਚੰਗੇ ਲੱਗੇ, ਮਤਲਬ ਹੈ ਨਹੀਂ, ਉਹਨੇ ਕਰੰਟ ਹੈ ਨਹੀਂਗਾ ਜਦੋਂ ਜਿੱਥੇ ਫੇਵੀ ਜਿਹੜਾ 100 ਦਿਨ ਧੁੱਪ ਚੜਨੀ ਆ ਬੂਟੇ ਨੂੰ ਪੈਣਾ, ਤੇ ਉਹ ਗੰਨਾ ਕਿੱਥੇ ਰਲ ਜਾਏਗਾ ਦੂਜੇ ਦੇ ਨਾਲ। ਸਹੀ ਗੱਲ ਹੈ ਜਿਹੜੀ ਤਬਕੇ ਦਾ ਆਮ ਹੁੰਦਾ, ਹਾਂਜੀ ਤਬਕੇ ਦਾ ਜਦੋਂ ਆਮ ਹੁੰਦਾ, ਹਾਂਜੀ, ਉਹਦੇ ਨਾਲ ਤੂੰ ਆਮ ਥੋੜਾ ਰਲਦਾ। ਪਤਾ ਬਿਮਾਰੀ ਕੀ ਕੀਤੀ ਹੋਆ, ਅਸੀਂ ਹੈਗੇ ਆ ਬਹੁਤ ਬੇਵਕੂਫ ਲੋਕ, ਸਾਨੂੰ ਪਤਾ ਕੀ ਆ, ਸਾਨੂੰ ਕੋਈ ਆ ਨਹੀਂ ਪਤਾ ਵੀ ਅਸੀਂ ਹਲ ਬਾਇਆ, ਕਿੰਨੀਆਂ ਸਾਡੀਆਂ ਬਿਮਾਰੀਆਂ ਹਟਣੀਆਂ, ਕਿੰਨੇ ਸਾਡੇ ਗਿੱਟੇ ਗੋਡੇ ਚੱਲਣੇ ਆ। ਅਸੀਂ ਤਾਂ ਟਰੈਕਟਰ ਲੈਣਾ, ਜੌਨ ਡੀਅਰ ਲੈ ਆਂਦਾ ਆ, ਜਾ ਕੇ ਐਵੇਂ ਇੱਧਰ ਪੈਸੇ ਲਾਈ ਜਾਣੇ, ਉਧਰ ਬੁੜੀ ਬਜ਼ਾਰੀ ਬੈਠੀ ਮਾਈ ਆ, ਤੇ ਉਹਦੀਆਂ ਕਿਸ਼ਤਾਂ ਵੀ ਸਾਰੀਆਂ ਚੱਕ ਲੈਣੀਆਂ, ਤੇ ਆ ਕੇ ਬਿਮਾਰ ਹੋ ਕੇ ਗੋਲੀਆਂ ਖਾਈ ਜਾਂਦੇ ਆ। ਥੋੜਾ ਖਾਓ, ਥੋੜਾ ਕਰੋ, ਉਹ ਬੰਦੇ ਨੂੰ ਕੋਈ ਜ਼ਮੀਨ ਨਹੀਂ ਚਾਹੀਦੀ, ਜਾ ਕੇ ਰਾਵੀ ਦੇ ਵਿੱਚ ਬਹਿ ਜਾਓ, ਉੱਥੇ ਇੱਕ ਬੇਲ ਲਾ ਲਓ ਹਦਵਾਣਿਆਂ ਦੀ, ਤੇ ਥੋੜੇ ਜਿਹੇ ਬੁੱਕ ਦਾਣੇ, ਤੇ ਬਾਕੀ ਆਪੇ ਹੀ ਗੱਡੀ ਚੱਲੀ ਜਾਣੀ। ਆਪੇ ਹੀ ਗੱਡੀ ਚੱਲੀ। ਅਸੀਂ ਤਾਂ ਐਵੇਂ ਹੀ ਭੁਲੇਖੇ 'ਚ ਪਏ ਆ, ਮਤਲਬ ਜ਼ਿੰਦਗੀ ਅਸਲੀ ਚਾਹੀਦੀ ਆ ਨਾ। ਹੁਣ ਅਸੀਂ ਇਹ ਸਾਰੀਆਂ ਸਬਜ਼ੀਆਂ ਸੁਬਜ਼ੀਆਂ ਲਈਆਂ, ਖਰਾਬ ਕਰ ਰਹੇ ਚੰਗੀ ਤਰ੍ਹਾਂ, ਸਬਜ਼ੀਆਂ ਦਾ ਬੇੜਾ ਕਰਕੇ ਕਿਸੇ ਨੂੰ ਪਤਾ ਹੀ ਨਹੀਂ ਹੈ। ਘਰ ਦੇ ਬੀਜੀ ਮਾ ਤੋਰੀ ਲੈ ਜਾਓ, ਉਹਦਾ ਸਵਾਦ ਹੀ ਵੱਖਰਾ। ਆ ਤੂਤੀ ਆ ਨਾ, ਨਹੀਂ ਆ ਬੋਲ ਛੱਡੋ ਜਾ। ਹੁਣ ਇਹਨੂੰ ਜਦੋਂ ਤੂਤੀਆਂ ਲੱਗਣੀਆਂ, ਸੂਰਜ ਮਤਲਬ ਸਿਰਨ ਮਾਊਂਟ ਡੇ ਉਹਦੇ ਮਾਰਦੇ ਚਾਰ ਸਿਆੜ ਚਾਹੀਦੀ ਆ ਰੋਸ਼ਨੀ, ਛੱਡ ਸਵੇਰੇ ਮਾ ਫੇ ਜਾ ਕੇ ਉਹ ਸਰਦਾਰ ਕੋਲ ਖੜਿਆ, ਸਰਦਾਰਾਂ ਦੀਆਂ ਵਿੱਚ ਲਿਆਣੇ ਆ ਦੂਏ ਫੜ ਕੇ। ਅੱਛਾ। ਆਹੋ ਤੂੰ ਗਿੜੇ ਲਿਆ ਚਾਰ ਕੁ। ਮੇਰੇ ਮੂੰਹ ਵੀ 2 ਵਾਰੀ ਭੌਂਦਾ ਨੂੰ ਨਿਕਲ ਗਿਆ, ਨੋ ਸਪੀਟਿੰਗ ਜੀ ਸਰਦਾਰ ਜੀ, ਮੇਰੇ ਮੂੰਹ ਵੀ 2 ਵਾਰ ਨੋ ਸਪੀਟਿੰਗ पे ਹੌਲੀ ਤੁਰੋ। ਤੁਸੀਂ ਆਪਣਾ ਪਰ ਜਦੋਂ ਹਲ ਵੀ ਬੋਨੇ ਨਾ, ਜੇ ਪ੍ਰੋਪਰ ਤੁਸੀਂ ਬੋਨੇ ਆ, ਇਹ ਸਪੀਡ ਵੀ ਕਿੰਨੀ ਬੋਲਣਾ ਦੀ ਆ, ਹਲ ਕਿੰਨੀ ਤੇਜ਼ ਜਾਂਦਾ, ਇਹ ਸਾਰਾ ਕਾਊਂਟ ਕਰਨਾ ਪੈਂਦਾ। ਕਾਊਂਟ ਕਰਨਾ ਪੈਂਦਾ। ਇਹ ਥੋੜਾ ਤੇਜ਼ ਦੜਾ ਲਓਗੇ, ਦੂਜੀ ਵਾਰੀ ਬੋਣਾ ਪਊਗਾ, ਪਿੱਛੇ ਚੱਲ ਜਾਓਗੇ। ਮਤਲਬ ਆਪਣੀ ਜਿਹੜੀ ਆ ਕਿਛੂ ਦੀ ਤੇ ਖਰਗੋਸ਼ ਵਾਲੀ ਰੇਸ ਹੋ ਜਾਣੀ ਆ। ਸਹੀ ਗੱਲ। ਬਸ ਠੀਕ ਹੈ, ਬਾਲਾ ਹੋਰ ਇਹ ਹਮ ਗੁੱਡ ਬਾਲੋ ਹੈ, ਨਹੀਂ ਬਸ ਠੀਕ ਹੈ, ਕੱਢ ਲਓ 2 ਨਹੀਂ ਦੈਟਸ ਗੁੱਡ ਸਰਦਾਰ ਜੀ ਨੇ ਹੈ।
ਦੋ ਸਿਰ ਵੱਲੋਂ ਉਸ ਤੋਂ ਬਾਅਦ ਫਿਰ ਤੁਹਾਨੂੰ ਬਾਹਰ ਛੱਡਦੇ ਆ ਸਾਰਾ ਹੀ। ਮਗੇ ਇਹ ਕਿਹੜਾ ਇਦਾਂ ਦੇ ਤਾਂ ਆਪਣੇ ਪਹਿਲੇ ਜਿਹੜੇ ਸਿਆਣੇ ਸੀ ਹਾਂ। ਘਰੋਂ ਬਾਹਰ ਨਿਕਲੇ ਉਹ ਇੰਨਾ ਕਿ ਜਗ੍ਹਾ ਤਾਂ ਪਿਸ਼ਾਬ ਕਰਨ ਗਏ ਸੀ ਆਹੋ। ਪੈਰਾਂ ਨੂੰ ਮਿੰਦੀਆਂ ਦੇ ਸੀ ਗੋਰੇ ਹੋ ਬਲਦਾਂ ਦੇ ਭੱਜ ਗਏ ਆਹ ਨਹੀਂ ਮੈਂ ਕੀਤਾ ਵੀ ਆ ਉਹ ਕੋਈ ਨਹੀਂ ਆਪਾਂ ਇਹ ਪ੍ਰੂਫ ਹੁਣੇ ਦਿਖਾਤਾ। ਆ ਕਹਿੰਦੇ ਮੈਂ ਨਹੀਂ ਆਲੀ ਅਸਲੀ ਖੂੰਜੇ ਦੇ ਪਛਾਣਿਆ ਜਾਣਾ ਆ ਉੱਥੇ ਥੋੜਾ ਜਿਹਾ ਉਹਨੂੰ ਮਤਲਬ ਜ਼ਿਆਦਾ ਰੱਖਣਾ ਪੈਣਾ ਆ ਤੇ ਮਤਲਬ ਜੇ ਐਨ ਚੜਾ ਕੇ ਕੀਤਾ ਤੇ ਵਿੱਚ ਨੂੰ ਜਾਣਾ ਮੁੜ ਕੇ ਇੱਧਰ ਸਿਆੜ ਖਰਾਬ ਹੋ ਜਾਂਦੇ ਆ ਥੋੜਾ ਜਿਹਾ ਮਤਲਬ ਥੋੜਾ ਜਿਹਾ ਰੱਖਣਾ ਪੈਣਾ ਮਤਲਬ ਆਮ ਨਾਲੋਂ ਸਿਗੜ ਬਾਹਰ ਨੂੰ ਤਾਂ ਵਿਆਹ ਕੇ ਹੋਣਾ ਆ ਵੀਡੀਓ ਵਿੱਚ ਨਾ ਆਵੇ ਹੂੰ? ਪਾੜਾ ਛੱਡ ਦਿੰਦਾ ਹੀ ਹਾਂਜੀ ਇਹਨੇ ਉੱਤੇ ਪਾੜਾ ਛੱਡ ਦਿੰਦਾ ਨੌਕਰ ਤੇ ਆਣਗੇ ਨਹੀਂ ਇੱਥੇ ਸਾਰੇ ਪਾੜੇ ਛੱਡ ਜਾਂਦੇ ਆ ਹਾਂ ਹਾਂ ਇਹ ਕੰਡਿਆਲੀਆਂ ਤਾਰਾਂ ਤੁਸੀਂ ਲਾ ਦਿਓ ਹਾਕਮੋ ਜਿਹੜੇ ਬੱਚੇ ਨੇ ਬਜ਼ੁਰਗ ਮਿਲਾ ਦਿਓ ਹਾਕਮੋ ਜਿਹੜੇ ਬੱਚੇ ਨੇ ਬਜ਼ੁਰਗ ਮਿਲਾ ਦਿਓ ਹਾਕਮੋ ਹਾਂ ਨਿੱਕੇ ਹੁੰਦੇ ਇੱਥੇ ਸੀ ਜੋ ਦੋਵੇਂ ਸਕੇ ਭਾਈ ਗਏ ਵਿਛੜੀ ਖੋਤੀ ਸੀ ਆਜ਼ਾਦੀ ਜਦੋਂ ਆਈ ਗਏ ਵਿਛੜੀ ਖੋਤੀ ਸੀ ਆਜ਼ਾਦੀ ਜਦੋਂ ਆਈ ਠੰਡ ਹੁਣ ਤੱਕ ਕਲੇਜੇ ਠੰਡ ਹੁਣ ਤੱਕ ਕਲੇਜੇ ਤੁਸੀਂ ਪਾ ਦਿਓ ਹਾਕਮੋ ਜਿਹੜੇ ਬੱਚੇ ਨੇ ਬਜ਼ੁਰਗ ਮਿਲਾ ਦਿਓ ਹਾਕਮੋ ਹੋ ਸਾਡਾ ਵੈਰ ਨਾ ਵਿਰੋਧ ਨਾਲੇ ਝਗੜਾ ਨਾ ਕਾਈ ਅਸੀਂ ਰਲ ਜਾਣਾ ਚਾਹੁੰਦੇ ਸਾਰੇ ਭੈਣ ਅਤੇ ਭਾਈ ਅਸੀਂ ਰਲ ਜਾਣਾ ਚਾਹੁੰਦੇ ਸਾਰੇ ਭੈਣ ਅਤੇ ਭਾਈ ਅਸੀਂ ਲਾਂ ਵਿੱਚੋਂ ਵੈਰ ਤੁਸੀਂ ਮਨਾਂ ਵਿੱਚੋਂ ਵੈਰ ਮਿਟਾ ਦਿਓ ਹਾਕਮੋ ਕੰਡਿਆਂ ਵਾਲੀਆਂ ਤਾਰਾਂ ਤੁਸੀਂ ਲਾ ਦਿਓ ਹਾਕਮੋ ਹੋ ਗੱਲਾਂ ਕਰਦੇ ਮੈਂ ਨੈਟੀ ਉੱਤੇ ਵੇਖੇ ਕਈ ਬਾਬੇ ਸਾਡੇ ਆਹ ਸੀਗੇ ਪਿੰਡ ਵਿੱਚ ਮਾਲਵੇ ਦੁਆਬੇ ਸਾਡੇ ਆਹ ਸੀਗੇ ਪਿੰਡ ਵਿੱਚ ਮਾਲਵੇ ਦੁਆਬੇ ਜਿਹੜੇ ਪਿੰਡਾਂ ਵਿੱਚ ਜੰਮੇ ਜਿਹੜੇ ਪਿੰਡਾਂ ਵਿੱਚ ਜੰਮੇ ਦਿਖਾ ਦਿਓ ਹਾਕਮੋ ਜਿਹੜੇ ਬੱਚੇ ਨੇ ਬਜ਼ੁਰਗ ਮਿਲਾ ਦਿਓ ਹਾਕਮੋ ਉਹ ਸਾਰਾ ਚਾਹੁੰਦਾ ਏ ਆਵਾਮ ਦੱਸੋ ਕੌਣ ਨਹੀਂ ਚਾਹੁੰਦਾ ਕੋਈ ਮਿਲੇ ਉਸ ਪਰ ਕੁੱਟ ਕੁੱਟ ਜੱਫੀ ਪਾਉਂਦਾ ਕੋਈ ਮਿਲੇ ਉਸ ਪਰ ਕੁੱਟ ਕੁੱਟ ਜੱਫੀ ਪਾਉਂਦਾ ਕੰਦਾ ਹੁਣ ਨਫ਼ਰਤ ਕੰਦਾ ਹੁਣ ਨਫ਼ਰਤ ਦੀਆਂ ਢਾਹ ਦਿਓ ਹਾਕਮੋ ਜਿਹੜੇ ਬੱਚੇ ਨੇ ਬਜ਼ੁਰਗ ਮਿਲਾ ਦਿਓ ਹਾਕਮੋ ਉਹ ਸਾਂਝੇ ਲੱਗ ਜਾਣ ਮੇਲੇ ਸਾਂਝੇ ਹੋਣ ਕੰਮਕਾਰ ਚੜ ਲਾਰੀ ਉੱਤੇ ਘੁੰਮੇ ਫਿਰ ਲਾਹੌਰ ਜਗਤਾਰ ਚੜ